ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਦੇ ਸੂਬੇ ਬ੍ਰਿਸਬੇਨ ਨੂੰ 3 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਗਿਆ। ਪ੍ਰੀਮੀਅਰ ਐਨਾਸਟਾਸੀਆ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀ ਖੇਤਰ 'ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ ਅਤੇ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਅਹਿਮ ਖਬਰਾਂ। ਆਸਟ੍ਰੇਲੀਆ ਦੇ ਸੂਬੇ ਬ੍ਰਿਸਬੇਨ ਨੂੰ 3 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਗਿਆ। ਪ੍ਰੀਮੀਅਰ ਐਨਾਸਟਾਸੀਆ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਚਿੰਤਾ ਜ਼ਰੂਰ ਹੋ ਰਹੀ ਹੈ ਕਿ ਬ੍ਰਿਸਬੇਨ ਨੂੰ 3 ਦਿਨਾਂ ਲਈ ਬੰਦ ਕਰਨਾ ਪੈ ਰਿਹਾ ਹੈ, ਪਰ ਇਹ ਸਹੀ ਸਮਾਂ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਮਹਾਮਾਰੀ ਨੂੰ ਵਧਣ ਤੋਂ ਰੋਕ ਸਕੀਏ। ਆਸਟ੍ਰੇਲੀਆ ਦੇ ਸੂਬੇ ਬ੍ਰਿਸਬੇਨ ਵਿੱਚ ਯੂਕੇ ਸਟ੍ਰੇਨ ਆਉਣ ਕਾਰਨ ਗ੍ਰੇਟਰ ਬ੍ਰਿਸਬੇਨ ਨੂੰ 3 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਲਾਕਡਾਊਨ ਅੱਜ ਸ਼ਾਮੀ 5 ਵਜੇ ਤੋਂ ਸ਼ੁਰੂ ਹੈ। ਪ੍ਰੀਮੀਅਰ ਐਨਾਸਟਾਸੀਆ ਨੇ ਕਿਹਾ ਕਿ ਬ੍ਰਿਸਬੇਨ, ਲੋਗਨ, ਮੌਰਟਨ ਬੇ, ਇਪਸਵਿਚ ਅਤੇ ਰੈਡਲੈਂਡਸ ਵਿੱਚ 3 ਦਿਨਾਂ ਲਈ ਲਾਕਡਾਊਨ ਕੀਤਾ ਗਿਆ ਹੈ। Now, we need to do this now to avoid a longer lockdown, and that lockdown will commence at 5 p.m. this afternoon. That lockdown will be for Greater Brisbane, which is Brisbane, Logan, Moreton Bay, Ipswich and Redlands, and will commence at 5 p.m. this afternoon. That'll mean that our schools will close from tomorrow. And as I said, we need to do this. This will also enable our health authorities to get on top of the contact tracing. This is a huge job now that we have to do because we've got more of this community trends. ਘਰ ਵਿੱਚੋਂ ਨਿਕਲਣ ਲਈ 4 ਰੀਜ਼ਨਸ ਹੋਣੇ ਚਾਹੀਦੇ ਨੇ, ਨਹੀਂ ਤਾਂ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। 4 ਰੀਜ਼ਨ ਹਨ: ਜ਼ਰੂਰੀ ਕੰਮ, ਜ਼ਰੂਰੀ ਚੀਜ਼ਾਂ ਲਈ, ਖਰੀਦੋ ਫਰੋਖਤ ਲਈ ਜਾਂ ਹੈਲਥ ਔਰ ਕੰਪੈਸ਼ਨੇਟ ਕੇਅਰ ਲਈ। ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਕੂਲ ਮੰਗਲਵਾਰ ਤੋਂ ਬੰਦ ਹੋ ਜਾਣਗੇ। ਮਨੋਰੰਜਨ ਲਈ ਇਕੱਠੇ ਹੋਣਾ ਜਾਂ ਪ੍ਰਾਹੁਣਿਆਂ ਦਾ ਘਰ ਆਉਣ ਜਾਣਾ ਬੰਦ ਹੋਵੇਗਾ। ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਲੋਕਾਂ ਦੇ ਕਿੰਨੇ ਜ਼ਰੂਰੀ ਕੰਮਕਾਰ ਹੋਣਗੇ, ਪਰ ਇਹ ਕਰਨਾ ਜ਼ਰੂਰੀ ਸੀ। ਐਨਾਸਟਾਸੀਆ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਹੋਰਾਂ ਦੇਸ਼ਾਂ ਦੀ ਤਰ੍ਹਾਂ ਆਸਟ੍ਰੇਲੀਆ ਕੁਈਨਜ਼ਲੈਂਡ ਵਿੱਚ ਵੀ ਕੇਸਾਂ ਦੀ ਭਰਮਾਰ ਹੋ ਜਾਵੇ ਅਤੇ ਲੋਕ ਇਸ ਮਹਾਮਾਰੀ ਨਾਲ ਬਿਮਾਰ ਹੋ ਜਾਣ। ਗ੍ਰੇਟਰ ਬ੍ਰਿਸਬੇਨ ਦੇ ਬਾਹਰ ਲੋਕਾਂ ਲਈ ਘਰ ਦੇ ਅੰਦਰ ਇਕੱਠ ਲਈ 30 ਵਿਅਕਤੀ ਅਤੇ ਪੱਬਾਂ, ਕਲੱਬਾਂ ਅਤੇ ਰੈਸਟੋਰੈਂਟਾਂ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਪ੍ਰੀਮੀਅਰ ਨੇ ਕਿਹਾ ਕਿ ਈਸਟਰ ਕਾਰਨ ਛੁੱਟੀਆਂ ਵੀ ਆ ਰਹੀਆਂ ਨੇ, ਸੋ ਇਹ ਵੇਲਾ ਹੈ ਕਿ ਅਸੀਂ ਇੱਕ ਦੂਜੇ ਦਾ ਸਹਿਯੋਗ ਕਰੀਏ ਤੇ ਇਸ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕੀਏ। ਉਹਨਾਂ ਕਿਹਾ ਕਿ ਤਾਲਾਬੰਦੀ ਬਾਰੇ ਹੋਰ ਸਮੀਖਿਆ ਬੁੱਧਵਾਰ ਨੂੰ ਸਾਂਝੀ ਕੀਤੀ ਜਾਵੇਗੀ ਕਿ ਲਾਕਡਾਊਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਜਾਂ ਨਹੀਂ। ਦੱਸ ਦੇ ਕਿ ਬ੍ਰਿਸਬੇਨ ਵਿੱਚ ਨਵੀਂ ਯੂਕੇ ਸਟ੍ਰੇਨ ਦੇ 10 ਕੇਸ ਆਉਣ ਕਾਰਨ ਲਾਕਡਾਊਨ ਕੀਤਾ ਗਿਆ ਹੈ, ਜਿਸ ਵਿੱਚ 6 ਵਿਅਕਤੀ ਹੋਟਲ ਕੁਆਰੰਟੀਨ ਸਨ ਅਤੇ 4 ਲੋਕਲ ਕੇਸ ਮਿਲੇ ਸਨ। 4 ਵਿੱਚੋਂ 2 ਸਥਾਨਕ ਕੇਸ ਬ੍ਰਿਸਬੇਨ ਵਿੱਚ ਹੋਏ ਤਾਜ਼ਾ ਮਾਮਲਿਆਂ ਨਾਲ ਜੁੜੇ ਹੋਏ ਹਨ, ਜਦੋਂ ਕਿ ਬਾਕੀ 2 ਹੋਰ ਜਾਂਚ ਅਧੀਨ ਨੇ। ਨਵੇਂ ਕੋਵਿਡ ਕੇਸ ਪਿਛਲੇ ਦਿਨਾਂ ਵਿੱਚ ਯੂਕੇ ਦੇ ਵਾਇਰਸ ਦੇ ਸਟ੍ਰੇਨ ਦੇ 3 ਕੇਸਾਂ ਦੇ ਪਤਾ ਲੱਗਣ ਤੋਂ ਬਾਅਦ ਸਾਹਮਣੇ ਆਏ ਨੇ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਕਿਸਾਨੀ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ, ਭਾਵੇਂ ਭਾਜਪਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ। ਉਹਨਾਂ ਕਿਹਾ ਕਿ ਭਾਜਪਾ ਮਨੂਵਾਦੀ ਸੋਚ ਦੀ ਮਾਲਕ ਹੈ, ਇਸੇ ਕਰਕੇ ਲੋਕਾਂ ਨੂੰ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਜੇ ਭਾਜਪਾ ਵਾਲੇ ਜਿੱਦੀ ਨੇ ਤਾਂ ਜਿੱਦੀ ਕਿਸਾਨ ਵੀ ਨੇ। ਭਾਜਪਾ ਵਾਲਿਓ, ਜਿਸ ਪਾਸੇ ਤੁਰੇ ਹੋ, ਦੇਸ਼ ਨੂੰ ਤੁਸੀਂ ਖਾਨਾ ਜੰਗੀ ਵੱਲ ਤੱਕ ਰਹੇ ਹੋ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਲੁਧਿਆਣਾ ਵਿਖੇ ਕੀਤਾ ਗਿਆ। ਲੁਧਿਆਣਾ ਵਿਖੇ ਸੇਵਾ ਮੁਕਤ IAS SR ਲੱਦੜ ਵੱਲੋਂ ਆਯੋਜਿਤ ਕੀਤੇ ਗਏ ਕਿਸਾਨ ਮਹਾਪੰਚਾਇਤ ਵਿੱਚ ਸ਼ਿਰਕਤ ਕਰਨ ਲਈ ਰਾਜੇਵਾਲ ਸਮੇਤ ਹੋਰ ਕਿਸਾਨ ਆਗੂ ਪਹੁੰਚੇ ਹੋਏ ਸਨ, ਜਿੱਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਤੇ ਨਾਲ ਹੀ ਲੋਕਾਂ ਵਿੱਚ ਅਵੇਅਰਨੈਸ ਲਿਆਂਦੀ ਹੈ। ਉਹਨਾਂ ਕਿਹਾ ਕਿ ਇਹੋ ਕਾਰਨ ਹੈ ਕਿ ਸ਼ਾਂਤਮਈ ਚੱਲ ਰਹੇ ਕਿਸਾਨਾਂ ਦੇ ਇਸ ਅੰਦੋਲਨ ਦੀ ਚਰਚਾ ਕਈ ਦੇਸ਼ਾਂ ਦੀਆਂ ਸੰਸਦਾਂ ਵਿੱਚ ਹੋ ਰਹੀ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇਸ ਅੰਦੋਲਨ ਦਾ ਨੋਟਿਸ ਲਿਆ ਹੈ ਅਤੇ ਇਹੋ ਕਾਰਨ ਹੈ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਜੇ ਕਿਸਾਨਾਂ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਤਾਂ ਉਸ ਪਿੱਛੇ ਸ਼ਾਇਦ ਸਰਕਾਰ ਦੀ ਇਹ ਸੋਚ ਹੈ ਕਿ ਕਿਸਾਨਾਂ ਨੂੰ ਅਕਾਇਆ ਤੇ ਥਕਾਇਆ ਜਾਵੇ, ਪਰ ਕਿਸਾਨ ਨਾ ਤਾਂ ਅੱਕਣ ਵਾਲੇ ਨੇ ਤੇ ਨਾ ਹੀ ਥੱਕਣ ਵਾਲੇ। ਉਹਨਾਂ ਕਿਹਾ ਕਿ ਇਸ ਦੇ ਚੱਲਦਿਆਂ ਸਰਦੀਆਂ ਤੋਂ ਬਾਅਦ ਗਰਮੀਆਂ ਲਈ ਕਿਸਾਨਾਂ ਦੀ ਤਿਆਰੀ ਪੂਰੀ ਹੈ ਤੇ ਹੁਣ ਕਿਸਾਨਾਂ ਲਈ ਧਰਨੇ ਵਾਲੀ ਥਾਂ ਤੇ ਕਾਨਿਆਂ ਦੇ ਘਰ ਬਣਾਏ ਜਾ ਰਹੇ ਨੇ। ਪੱਖੇ, ਕੂਲਰਾਂ ਦੇ ਨਾਲ AC ਵੀ ਪਹੁੰਚ ਗਏ ਨੇ। ਕਮੀ ਕਿਸੇ ਵੀ ਗੱਲ ਦੀ ਨਹੀਂ ਤੇ ਸਰਕਾਰ ਇਹ ਸਮਝ ਲਵੇ ਕਿ ਅਸੀਂ ਉੱਠਣ ਵਾਲੇ ਨਹੀਂ ਆ। ਰਾਜੇਵਾਲ ਨੇ ਕਿਹਾ ਕਿ ਭਾਜਪਾ ਵਾਲੇ ਜਿੱਦੀ ਨੇ ਤਾਂ ਜਿੱਦੀ ਕਿਸਾਨ ਵੀ ਨੇ।
ਉਹਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਸ ਪਾਸੇ ਭਾਜਪਾ ਵਾਲੇ ਤੁਰੇ ਹੋਏ ਨੇ ਉਹ ਦੇਸ਼ ਨੂੰ ਖਾਣਾ ਜੰਗੀ ਵੱਲ ਧੱਕ ਰਹੇ ਨੇ। ਉਹਨਾਂ ਦੱਸਿਆ ਕਿ ਗੁਰਦਾਸਪੁਰ ਤੋਂ ਇੱਕ ਸਾਬਕਾ ਫੌਜੀ ਵੀਰ ਅੰਦੋਲਨ ਤੇ ਜਾਣ ਵਾਲਿਆਂ ਦੀ ਗੱਡੀਆਂ ਵਿੱਚ ਆਪਣੀ ਜੇਬ ਵਿੱਚੋਂ ਤੇਲ ਪਵਾ ਰਿਹਾ ਹੈ ਤੇ ਉਸਨੇ ਦੱਸਿਆ ਕਿ ਫੌਜ ਦੇ ਅਫਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਤੇ ਪਰਚਾ ਦਰਜ ਕਰਵਾਉਣ ਲਈ ਕਹਿ ਰਹੇ ਨੇ ਕਿਉਂਕਿ ਉਹ ਅੰਦੋਲਨ ਤੇ ਜਾਣ ਵਾਲਿਆਂ ਨੂੰ ਤੇਲ ਪਵਾ ਕੇ ਦੇ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਉਹ ਇਸ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਨੇ। ਰਾਜੇਵਾਲ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ 100 PSU ਵੇਚਣ ਵਾਲੀ ਹੈ। ਰੇਲਵੇ ਦਾ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਿਆ ਹੈ। ਅਡਾਨੀ ਦੀਆਂ ਰੇਲ ਗੱਡੀਆਂ ਤੇ ਦੇਖਿਆ ਹੀ ਨੇ ਸਰਕਾਰਾਂ ਨੇ ਘੁੰਮਦੀਆਂ ਕੋਲ ਸੈਕਟਰ ਤੇ ਬੰਦਰਗਾਹਾਂ ਵੀ ਉਸੇ ਨੂੰ ਦੇ ਦਿੱਤੀਆਂ, ਜਦਕਿ ਕਮਿਊਨੀਕੇਸ਼ਨ, ਤੇਲ ਤੇ ਡਿਫੈਂਸ ਅਬਾਨੀ ਕੋਲ ਚਲੀ ਗਈ ਹੈ। ਇਸ ਲਈ ਸਮਾਂ ਮੰਗਦਾ ਹੈ ਕਿ ਮਜ਼ਦੂਰ, ਕਿਸਾਨ, ਆਮ ਲੋਕ ਜਾਤ-ਪਾਤ ਦਾ ਮਤਭੇਦ ਨਹੀਂ ਤੇ ਨਾ ਹੀ ਛੋਟੇ ਵੱਡੇ ਦਾ ਮਤਭੇਦ ਹੈ। ਅੰਦੋਲਨ ਲੋਕਾਂ ਦੀ ਰੋਟੀ ਰੋਜ਼ਗਾਰ ਤੇ ਦੇਸ਼ ਨੂੰ ਬਚਾਉਣ ਦਾ ਹੈ। ਇਸ ਲਈ ਇਕਜੁੱਟਤਾ ਜ਼ਰੂਰੀ ਹੈ ਤੇ ਸਾਰੇ ਇੱਕ ਹੋ ਜਾਓ। ਬਲਬੀਰ ਸਿੰਘ ਰਾਜੇਵਾਲ ਨੇ ਮਲੋਟ ਵਿਖੇ ਭਾਜਪਾ ਵਿਧਾਇਕਾਂ ਤੇ ਹਮਲਾ ਬੋਲਦਿਆਂ ਕਿਹਾ ਕਿ ਅੰਦੋਲਨ ਸ਼ਾਂਤਮਈ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਸਰਕਾਰ ਦੀ ਸੁੱਤੀ ਆਤਮਾ ਨੂੰ ਜਗਾਉਣ ਦਾ ਕੰਮ ਕਰਨਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਮੋਰਚਾ ਹਿੰਸਾ ਦੀ ਇਜਾਜ਼ਤ ਨਹੀਂ ਦਿੰਦਾ। ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਕੋਈ ਫੈਸਲਾ ਨਹੀਂ ਹਿੰਸਕ ਹੋਣ ਦਾ ਤੇ ਜਿਹੜੇ ਵੀ ਲੋਕ ਇਸ ਅੰਦੋਲਨ ਵਿੱਚ ਕੁੱਦਦੇ ਨੇ ਉਹਨਾਂ ਨੂੰ ਸ਼ਾਂਤ ਰਹਿਣਾ ਪਵੇਗਾ ਕਿਉਂਕਿ ਅੰਦੋਲਨ ਦਾ ਇਹ ਪਹਿਲਾ ਅਸੂਲ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਕਬੂਲ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਤੇ ਆਪਣੇ ਗੁੱਸੇ ਤੇ ਕਾਬੂ ਰੱਖਣਾ ਚਾਹੀਦਾ ਹੈ। ਬਹਰਹਾਲ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਜਿੱਥੇ ਰਾਕੇਸ਼ ਟਕੈਤ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਨੇ, ਉੱਥੇ ਹੀ ਪੰਜਾਬ ਅਤੇ ਹਰਿਆਣਾ ਕਿਸਾਨ ਜਥੇਬੰਦੀਆਂ ਲਗਾਤਾਰ ਮਹਾਪੰਚਾਇਤਾਂ ਕਰ ਰਹੀਆਂ ਨੇ। ਉਹਨਾਂ ਕਿਹਾ ਹੈ ਕਿ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ ਤੇ ਗਰਮੀ ਦੇ ਮੋਰਚੇ ਦੀਆਂ ਤਿਆਰੀਆਂ ਉਹਨਾਂ ਡਟ ਕੇ ਕੀਤੀਆਂ ਨੇ। ਸੋ ਹੁਣ ਇਸ ਸਰਕਾਰ ਦਾ ਫੈਸਲਾ ਹੈ ਕਿ ਉਹਨਾਂ ਕਿਸਾਨਾਂ ਨਾਲ ਕਦੋਂ ਗੱਲਬਾਤ ਕਰਨੀ ਹੈ। ਕਿਸਾਨ ਸੰਘਰਸ਼ ਤੇ 26 ਜਨਵਰੀ ਦੇ ਘਟਨਾਕ੍ਰਮ ਸੰਬੰਧੀ ਜੇਲ੍ਹਾਂ 'ਚ ਰਿਹਾ ਹੋਏ ਕਿਸਾਨਾਂ ਅਤੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਵਕੀਲਾਂ ਦਾ ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਸਾਹਮਣੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਉਹ ਆਪਣੇ ਭੈਣ ਭਰਾਵਾਂ ਨਾਲ ਖੜੇ ਨਾ ਹੋਏ ਤਾਂ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਗੁਨਾਹਗਾਰ ਕਹੇਗੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਮਾਵਾਂ ਨੂੰ ਇਹ ਹੌਸਲੇ ਹੋ ਗਏ ਨੇ ਕਿ ਕਮੇਟੀ ਉਹਨਾਂ ਦੇ ਪੁੱਤਾਂ ਨਾਲ ਖੜੀ ਹੈ। ਇਹ ਸਭ ਦਿੱਲੀ ਦੀਆਂ ਸੰਗਤਾਂ ਸਦਕਾ ਹੋਇਆ ਹੈ। ਸਿਰਸਾ ਨੇ ਕਿਹਾ ਹੈ ਕਿ ਇਹਨਾਂ ਕਿਸਾਨਾਂ ਵਿੱਚ ਹਰ ਧਰਮ ਦੇ ਲੋਕ ਸ਼ਾਮਲ ਨੇ। ਸਰਕਾਰ ਵੱਲੋਂ ਕਿਸਾਨ ਅੰਦੋਲਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ, ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੇ ਨਾਲ ਖੜੀ ਸੀ, ਖੜੀ ਹੈ ਤੇ ਖੜੀ ਰਹੇਗੀ। ਇਸ ਮੌਕੇ ਤਿਹਾੜ ਜੇਲ੍ਹ 'ਚ ਰਿਹਾ ਹੋਏ ਨੌਜਵਾਨ ਰਣਜੀਤ ਸਿੰਘ ਅਤੇ ਹੋਰ ਨੌਜਵਾਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਮਾਗਮ ਹੋਇਆ ਜਿੱਥੇ ਇਹਨਾਂ ਕਿਸਾਨਾਂ ਦੇ ਬਿਨਾਂ ਸਵਾਰਥ ਕੇਸ ਲੜਨ ਵਾਲੇ ਸਾਰੇ ਵਕੀਲਾਂ ਦਾ ਸਨਮਾਨ ਕੀਤਾ ਗਿਆ। ਔਰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਪਰਸੈਪਸ਼ਨ ਕਿਵੇਂ ਬਦਲੀ, ਕੋਰਟਾਂ 'ਚ ਉਹ ਪਰਸੈਪਸ਼ਨ ਕਿਵੇਂ ਬਦਲੀ। ਉਹ ਪਰਸੈਪਸ਼ਨ ਬਦਲੀ ਸਾਡੇ ਜਿਹੜੇ ਸੀਨੀਅਰ ਐਡਵੋਕੇਟ ਜਿਵੇਂ ਰਾਕੇਸ਼ ਗੁਪਤਾ ਜੀ ਅੱਜ ਇੱਥੇ ਸਾਡੇ ਵਿੱਚ ਨੇ, ਸਤੀਸ਼ ਟਮਟਾ ਜੀ ਸਾਡੇ ਸੀਨੀਅਰ ਐਡਵੋਕੇਟ ਨੇ, ਸੰਜੇ ਨਿਸ਼ਾਰ ਸਾਹਿਬ ਨੇ, ਰਾਕੇਸ਼ ਚਾਹਰ ਸਾਹਿਬ ਨੇ, ਇਹਨਾਂ ਲੋਕਾਂ ਨੇ ਇਸ ਭਾਵਨਾ ਨੂੰ ਲੋਕਾਂ ਤੱਕ ਪਹੁੰਚਾਇਆ ਕਿ ਦੇਖੋ ਇਹ ਕਿਸਾਨੀ ਅੰਦੋਲਨ ਆ, ਇਹ ਕਿਸਾਨੀ ਸੰਘਰਸ਼ ਆ, ਇਸ ਨੂੰ ਇੱਕ ਧਰਮ ਨਾਲ ਜੋੜੋ ਨਾ। ਔਰ ਕਿਉਂਕਿ ਇਹ ਕਿਸਾਨੀ ਸੰਘਰਸ਼ ਆ ਇਸ ਕਰਕੇ ਅਸੀਂ ਵੀ ਇਹਨਾਂ ਦੇ ਨਾਲ ਖੜੇ ਹਾਂ। ਔਰ ਮੈਂ ਆਪਣੇ ਲੋਕਾਂ ਨੂੰ ਅੱਜ ਜ਼ਰੂਰ ਦੱਸਣਾ ਚਾਹੁੰਦਾ ਸਾਰੇ ਚੈਨਲਾਂ ਦੇ ਮਾਧਿਅਮ ਤੋਂ ਦੁਨੀਆ ਭਰ 'ਚ ਵਸਦੀ ਸੰਗਤ ਨੂੰ, ਸੰਗਤ ਜੀ ਇਹ ਉਹ ਲੋਕ ਨੇ ਜਿਹੜੇ ਇੱਕ ਇੱਕ ਕੇਸ ਦਾ 5-5 4-4 ਲੱਖ ਰੁਪਇਆ ਇੱਕ ਇੱਕ ਹੀਅਰਿੰਗ ਦਾ ਲੈਂਦੇ ਨੇ। ਪਰ ਤੁਸੀਂ ਹੈਰਾਨ ਹੋ ਜਾਓਗੇ, ਆਪਣੇ ਚੱਲਦੇ ਕੇਸਾਂ 'ਚੋਂ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆਏ ਹਾਂ, ਬਹਿਸ ਹੁੰਦੀ 'ਚੋਂ ਛਡਾ ਕੇ ਲੈ ਕੇ ਆਏ ਜੀ, ਆਹ ਕੇਸ ਛੱਡ ਦਿਓ ਸਾਡਾ ਜ਼ਰੂਰੀ ਆ। ਔਰ ਉਹ ਵੀ ਪ੍ਰੋ ਬੋਨੋ, ਬਿਨਾਂ ਕਿਸੇ ਇੱਕ ਵੀ ਚੈੱਕ ਰੁਪਏ ਦੇ ਇਹਨਾਂ ਨੇ ਇਸ ਸੇਵਾ 'ਚ ਯੋਗਦਾਨ ਪਾਇਆ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਇਸ ਲੜਾਈ ਦੇ ਅੰਦਰ, ਕਿਉਂਕਿ ਕਿਸਾਨੀ ਦੀ ਲੜਾਈ ਆ, ਇਹ ਕਿਸੇ ਸਰਕਾਰ ਦੇ ਖਿਲਾਫ ਨਹੀਂ ਗੀ, ਇਹ ਕੇਵਲ ਔਰ ਕੇਵਲ ਸਰਕਾਰ ਦੀਆਂ ਪਾਲਿਸੀਆਂ ਨੀਤੀਆਂ ਦੇ ਖਿਲਾਫ ਆ, ਇਹ ਕਾਲੇ ਕਾਨੂੰਨ ਦੇ ਖਿਲਾਫ ਲੜਾਈ ਆ, ਨਾ ਕਿ ਕੋਈ ਸਰਕਾਰ ਨਾਲ ਸਾਡੀ ਲੜਾਈ ਆ। ਔਰ ਉਹੀ ਕਾਰਨ ਹੋਇਆ ਜਦੋਂ ਇਹਨਾਂ ਨੇ ਜਾ ਕੇ ਜੱਜ ਸਾਹਿਬਾਨ ਨੂੰ ਦੱਸਣਾ ਕੀਤਾ, ਪੂਰੀ ਬਾਰ ਐਸੋਸੀਏਸ਼ਨ ਨਾਲ ਲੈ ਕੇ ਜਾਂਦੇ ਸੀ, ਖੁਦ ਇਕੱਲੇ ਨਹੀਂ ਜਾਂਦੇ ਸੀ, ਪੂਰੀ ਬਾਰ ਐਸੋਸੀਏਸ਼ਨ ਲੈ ਕੇ ਜਾਂਦੇ ਸੀ ਔਰ ਜਾ ਕੇ ਸਮਝਾਉਂਦੇ ਸੀ ਕਿ ਜੱਜ ਸਾਹਿਬ ਇਹ ਤਾਂ ਕੇਸ ਹੈ ਹੀ ਨਹੀਂ। ਜਦੋਂ ਜੱਜ ਸਾਹਿਬਾਨਾਂ ਨੂੰ ਇਹ ਦੱਸਿਆ ਕਿ ਜਿਹੜੀ 307 ਲਾਈ ਆ ਅਟੈਂਪਟ ਟੂ ਮਰਡਰ, ਜਦੋਂ ਐਕਸਪੋਜ਼ ਕੀਤਾ ਵੀ ਮੈਡੀਕਲ ਸਰਟੀਫਿਕੇਟ ਦੇਖੋ ਕੀ ਲਿਖਦਾ ਹੈ, ਪੈਰ ਅੰਦਰ ਮੋਚ, ਔਰ ਦਿਖਾਇਆ ਕੀ ਆ 307 ਜਾਨਲੇਵਾ ਹਮਲਾ। ਜਦੋਂ ਐਕਸਪੋਜ਼ ਕੀਤਾ
ਕਿ ਇਹਨਾਂ ਨੌਜਵਾਨਾਂ ਦੇ ਮੋਬਾਈਲ ਵੀ ਨਹੀਂ ਰੱਖੇ, ਕਿਉਂ ਨਹੀਂ ਜ਼ਬਤ ਕੀਤੇ? ਕਿ ਜੇ ਮੋਬਾਈਲ ਜ਼ਬਤ ਕਰਦੇ ਇਹਨਾਂ ਦੀ ਰੀਅਲ ਲੋਕੇਸ਼ਨ ਪਤਾ ਲੱਗ ਜਾਣੀ ਸੀ, ਫਿਰ ਪਤਾ ਲੱਗ ਜਾਣਾ ਸੀ ਪੁਲਿਸ ਕਿੱਥੋਂ ਚੁੱਕ ਕੇ ਲੈ ਕੇ ਆਈ ਆ। ਇਹ ਹੋਰ ਤੇ ਹੋਰ, ਜੇ ਕੋਈ ਮੋਟਰਸਾਈਕਲ ਤੇ ਸੀ ਉਹਦੀ ਮੋਟਰਸਾਈਕਲ ਪੁਲਿਸ ਨੇ ਬੁੱਕ ਨਹੀਂ ਕੀਤੀ, ਕਿਉਂਕਿ ਜੇ ਪਤਾ ਲੱਗ ਗਿਆ ਮੋਟਰਸਾਈਕਲ ਤੇ ਆਇਆ ਇਹ, ਤੇ ਜੱਜ ਪੁੱਛੂਗਾ ਵੀ ਕਿਸਾਨ ਕਿਵੇਂ ਟਰੈਕਟਰ ਤੇ ਹੈ ਨਹੀਂ, ਮੋਟਰਸਾਈਕਲ ਤੇ ਕਿਹੜਾ ਸੰਘਰਸ਼ ਕਰਨ ਗਿਆ ਸੀ। ਪੁਲਿਸ ਨੇ ਐਸੇ ਬੜੇ ਸਾਰੇ ਕੰਮ ਕੀਤੇ, ਪਰ ਉਹਨਾਂ ਸਾਰੀਆਂ ਕਮਜ਼ੋਰੀਆਂ ਨੂੰ ਨਸ਼ਰ ਕੀਤਾ ਸਾਡੇ ਐਡਵੋਕੇਟ ਸਾਹਿਬਾਨ ਜੋ ਅੱਜ ਪਿੱਛੇ ਬੈਠੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀ ਖੇਤਰ 'ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ ਅਤੇ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ। ਇਹ ਗੱਲ ਮੋਦੀ ਨੇ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਕਹੀ ਹੈ। ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਖਿਲਾਫ ਭਾਰਤ 'ਚ ਚਲਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਦਵਾਈ ਵੀ, ਕਢਾਈ ਵੀ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਖੇਤੀ ਖੇਤਰ ਵਿੱਚ ਆਧੁਨਿਕ ਲੀਹਾਂ ਅਪਣਾਉਣਾ ਜ਼ਰੂਰੀ ਹੈ ਅਤੇ ਜੀਵਨ ਦੇ ਹਰ ਪੜਾਅ ਤੇ ਨਵਾਂਪਣ ਆਧੁਨਿਕੀਕਰਨ ਲਾਜ਼ਮੀ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ 'ਚ 75ਵੀਂ ਕੜੀ 'ਚ ਕਿਹਾ ਕਿ ਭਾਰਤ ਦੇ ਖੇਤੀ ਖੇਤਰ 'ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ। ਇਸ 'ਚ ਦੇਰੀ ਕੀਤੀ ਗਈ ਹੈ ਅਤੇ ਅਸੀਂ ਪਹਿਲਾਂ ਹੀ ਬਹੁਤ ਸਮਾਂ ਗਵਾ ਚੁੱਕੇ ਹਾਂ। ਉਹਨਾਂ ਕਿਹਾ ਕਿ ਖੇਤੀ ਖੇਤਰ 'ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ। ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਮਹੱਤਵਪੂਰਨ ਹੈ ਕਿ ਖੇਤੀ ਦੇ ਰਵਾਇਤੀ ਢੰਗਾਂ ਦੇ ਨਾਲ ਨਵੇਂ ਬਦਲਾਂ ਤੇ ਕਾਢਾਂ ਨੂੰ ਅਪਣਾਇਆ ਜਾਵੇ। ਉਹਨਾਂ ਕਿਹਾ ਕਿ ਦੇਸ਼ ਸਫੈਦ ਕ੍ਰਾਂਤੀ ਦੌਰਾਨ ਇਹ ਦੇਖਿਆ ਗਿਆ ਅਤੇ ਮਧੂਮੱਖੀ ਪਾਲਣ ਵੀ ਅਜਿਹੀ ਬਦਲ ਵਜੋਂ ਸਾਹਮਣੇ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੇਤੀ 'ਚ ਆਧੁਨਿਕੀਕਰਨ ਦਾ ਸੱਦਾ ਅਜਿਹੇ ਸਮੇਂ ਦਿੱਤਾ ਜਦੋਂ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ਗਾਜ਼ੀਪੁਰ, ਸਿੰਘੂ ਤੇ ਟਿਕਰੀ ਤੇ ਧਰਨਾ ਲਾਈ ਬੈਠੇ ਨੇ। ਵਧੇਰੇ ਜਾਣਕਾਰੀ ਲਈ ਗੱਲ ਕਰਦੇ ਆ ਪਰਥ ਤੋਂ ਖੇਡਾਂ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਜੀ ਦੇ ਨਾਲ, ਜੋ ਕਿ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਗੁਰਦਰਸ਼ਨ ਸਿੰਘ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਤੇ ਸਾਰੇ ਹੀ ਤੁਹਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰਦਰਸ਼ਨ ਸਿੰਘ ਜੀ, ਪਿਛਲੇ ਸਾਲ ਪਰਥ ਦੇ ਵਿੱਚ ਸਿੱਖ ਗੇਮਸ ਹੋਣ ਜਾ ਰਹੀਆਂ ਸਨ, ਪਰ ਕਰੋਨਾ ਵਾਇਰਸ ਦੀ ਸਿਚੁਏਸ਼ਨ ਕਰਕੇ ਪੋਸਟਪੋਨ ਕਰ ਦਿੱਤੀਆਂ ਗਈਆਂ। ਸੋ ਇਸ ਵਾਰ ਤੁਹਾਡੀ ਕਮੇਟੀ ਫਿਰ ਤੋਂ ਗੇਮਸ ਕਰਵਾ ਰਹੀ ਹੈ। ਸੋ ਕਿਸ ਤਰ੍ਹਾਂ ਦੀਆਂ ਹਦਾਇਤਾਂ ਸਰਕਾਰ ਵੱਲੋਂ ਤੁਹਾਨੂੰ ਮਿਲੀਆਂ ਹੋਈਆਂ ਨੇ? ਕੀ ਸਾਰੇ ਖਿਡਾਰੀ ਜਿਹੜੇ ਹੈਗੇ ਨੇ ਪਰਥ ਵਿੱਚ ਆ ਰਹੇ ਨੇ ਖੇਡਣ ਲਈ? ਨਹੀਂ ਜੀ, ਕਿਉਂਕਿ ਵੈਸਟਰਨ ਆਸਟ੍ਰੇਲੀਆ 'ਚ ਜਿਹੜੇ ਬਾਰਡਰ ਰਿਸਟ੍ਰਿਕਸ਼ਨ ਨੇ ਉਹ ਕਾਫੀ ਸਟ੍ਰਿਕਟ ਨੇ ਪਿਛਲੇ ਕਾਫੀ ਸਮੇਂ ਤੋਂ। ਸੋ ਇਹ ਰਿਸਟ੍ਰਿਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫਰਵਰੀ ਦੇ ਐਂਡ 'ਚ ਨੈਸ਼ਨਲ ਕਮੇਟੀ ਤੇ ਜਿਹੜੀ ਸਾਡੀ ਲੋਕਲ ਕਮੇਟੀ ਹੈ, ਇਹਨਾਂ ਨੇ ਡਿਸਾਈਡ ਕੀਤਾ ਸੀ ਕਿ ਜਿਹੜੀਆਂ ਇਸ ਵਾਰ ਦੀਆਂ ਖੇਡਾਂ ਨੇ ਉਹ ਪਰਥ ਵਿੱਚ ਲੋਕਲ ਹੀ ਕਰਵਾਈਆਂ ਜਾਣ, ਕਿਉਂਕਿ ਬਾਹਰਲੇ ਪਾਰਟਿਸਪੈਂਟਸ ਬਾਰੇ ਕੋਈ ਸਥਿਤੀ ਇੰਨੀ ਜ਼ਿਆਦਾ ਸਥਿਰ ਨਹੀਂ ਸੀਗੀ ਵੀ ਉਹ ਆ ਸਕਣਗੇ ਕਿ ਨਹੀਂ ਆ ਸਕਣਗੇ, ਕਿਉਂਕਿ ਵਾਰੀ-ਵਾਰੀ ਉਸ ਵੇਲੇ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੋਨੋਂ ਹੀ ਬ੍ਰਿਸਬੇਨ ਨੂੰ ਛੱਡ ਕੇ ਇਹ ਦੋਨੋਂ ਹੀ ਪਰਥ ਵਿੱਚ ਇਹਨਾਂ ਦੀ ਬਾਰਡਰ ਰਿਸਟ੍ਰਿਕਸ਼ਨ ਸੀ ਵੈਸਟਰਨ ਆਸਟ੍ਰੇਲੀਆ ਵਿੱਚ ਇੱਥੋਂ ਆਉਣ ਵਾਲੇ ਯਾਤਰੂਆਂ ਲਈ। ਸੋ ਡਿਸਾਈਡ ਇਹੀ ਕੀਤਾ ਸੀ ਕਿ ਸਾਰੀਆਂ ਸਟੇਟਸ ਆਪੋ ਆਪਣੀ ਸਟੇਟ ਵਿੱਚ ਇਹ ਗੇਮਾਂ ਕਰਵਾਉਣਗੇ ਡੈਡੀਕੇਟਡ ਟੂ ਪਰਥ ਸਿੱਖ ਗੇਮਸ, ਤੇ WA ਦੇ ਵਿੱਚ ਕੱਲੀ ਲੋਕਲ ਟੀਮਾਂ ਹੀ ਭਾਗ ਲੈਣਗੀਆਂ। ਸੋ ਉਸ ਕਰਕੇ ਅਸੀਂ ਜਿਹੜਾ ਇਹ ਲਿਖਿਆ ਸੀ ਪ੍ਰੋਗਰਾਮ ਈਸਟਰ ਦੇ ਵੀਕਐਂਡ ਦੌਰਾਨ 2, 3 ਤੇ 4 ਅਪ੍ਰੈਲ ਨੂੰ ਪਰਥ ਵਿੱਚ ਐਜ਼ ਯੂਜੂਅਲ ਲੋਕਲ ਖੇਡਾਂ ਹੋਣ ਜਾ ਰਹੀਆਂ ਹਨ ਜੀ ਸਾਰੇ ਸਟੇਟਸ ਦੇ ਵਿੱਚ। ਸੋ ਤੁਸੀਂ 2-3 ਦਿਨ ਰੱਖੇ ਨੇ ਜਾਂ ਫਿਰ ਅਲੱਗ-ਅਲੱਗ ਡੇਟਸ ਦਿੱਤੀਆਂ ਨੇ ਸਾਰੇ ਸਟੇਟਸ ਨੂੰ? ਸਾਰੇ ਸਟੇਟਸ ਹੀ ਅਲੱਗ-ਅਲੱਗ ਹੈ ਜੀ, ਡਿਪੈਂਡ ਕਰਦਾ ਕਿਤੇ ਜਿੱਥੇ ਜ਼ਿਆਦਾ ਖਿਡਾਰੀਆਂ ਦੀ ਗਿਣਤੀ ਹੈ ਉੱਥੇ 2 ਦਿਨ ਵੀ ਗੇਮਾਂ ਹੋ ਰਹੀਆਂ ਹਨ, ਔਰ ਕਈ ਥਾਵਾਂ ਤੇ 1 ਦਿਨ ਵੀ ਹੋ ਰਹੀਆਂ ਨੇ। ਇਹ ਸਿਰਫ ਜਿਹੜੀ ਬਾਕੀ ਦੇ ਸਟੇਟਸ ਸੀ ਉਹਨਾਂ 'ਚ ਇਹ ਸਿੰਬੋਲਿਕ ਗੇਮਾਂ ਹੀ ਸੀਗੀਆਂ ਪਰਥ ਗੇਮਾਂ ਨੂੰ ਸਪੋਰਟ ਕਰਨ ਦੇ ਵਾਸਤੇ। ਜੀ। ਸੋ ਇੱਕ ਤੁਹਾਡੇ ਸਾਹਮਣੇ ਬੜੀ ਵੱਡੀ ਸਿਚੁਏਸ਼ਨ ਆ ਰਹੀ ਹੈ, ਕਿਉਂਕਿ ਕੁਇਨਜ਼ਲੈਂਡ ਬ੍ਰਿਸਬੇਨ ਦੇ ਵਿੱਚ 3 ਦਿਨਾਂ ਦਾ ਲੋਕਡਾਊਨ ਕੀਤਾ ਗਿਆ। UK ਦੀ ਜਿਹੜੀ ਨਵੀਂ ਸਟ੍ਰੇਨ ਆਈ ਹੈ ਉਸ ਦੇ ਸੰਦਰਭ ਦੇ ਵਿੱਚ ਫਿਰ 2 ਤਰੀਕ ਨੂੰ ਕਿਹਾ ਜਾ ਰਿਹਾ ਸੀ ਕਿ ਗੇਮਸ ਹੋਣਗੀਆਂ, ਪਰ ਹੁਣ ਕੀ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ? ਕੀ ਅੱਗੇ ਡੇਟ ਪਾਓਗੇ ਜਾਂ ਫਿਰ ਇਹ ਜਿਹੜੀਆਂ ਗੇਮਸ ਹੈਗੀਆਂ ਪੋਸਟਪੋਨ ਕਰੋਗੇ? ਨਹੀਂ, ਜਿਹੜੀਆਂ ਗੇਮਸ ਬ੍ਰਿਸਬੇਨ 'ਚ ਹੋਣੀਆਂ ਸੀ ਜੀ, ਉਹਦੇ ਲਈ ਜਿਹੜੀ ਲੋਕਲ ਕਮਿਊਨਿਟੀ ਬਣੀ ਹੋਈ ਹੈ ਐਨਜ਼ੈਕ ਕੁਇਨਜ਼ਲੈਂਡ, ਉਹਦੇ ਚੇਅਰਮੈਨ ਨੇ ਆਪਣੇ ਭਾਜੀ ਹੈਪੀ ਧਾਮੀ ਜੀ, ਉਹਨਾਂ ਦੀ ਦੇਖ ਰੇਖ 'ਚ ਉਹ ਗੇਮਾਂ ਹੋਣੀਆਂ ਸਨ। ਸੋ ਜਿਵੇਂ ਵੀ ਕੁਇਨਜ਼ਲੈਂਡ ਗਵਰਨਮੈਂਟ ਦੇ ਗਾਹਾਂ ਹਦਾਇਤਾਂ ਹੋਣਗੀਆਂ ਉਸ ਹਿਸਾਬ ਨਾਲ ਜਿਹੜੀ ਉੱਥੋਂ ਦੀ ਰੀਜਨਲ ਕਮੇਟੀ ਆ, ਲੋਕਲ ਕਮੇਟੀ ਆ, ਉਹ ਪ੍ਰੋਗਰਾਮ ਆਪਦਾ ਨਾਲ ਦੀ ਨਾਲ ਲਿਖੇਗੀ। ਇਸ ਲੋਕਡਾਊਨ ਦਾ ਵੈਸਟਰਨ ਆਸਟ੍ਰੇਲੀਆ ਵਿੱਚ ਹੋ ਰਹੀਆਂ ਖੇਡਾਂ ਤੇ ਕੋਈ ਪ੍ਰਭਾਵ ਨਹੀਂ ਹੈ ਜੀ। ਸੋ ਜਿਹੜੇ ਪਰਥ ਦੇ ਵਿੱਚ ਤੁਹਾਡੇ ਗੇਮਸ ਹੋ ਰਹੀਆਂ, ਕੀ ਹੋਰ ਜਿੱਦਾਂ ਕਿ ਕੁਇਨਜ਼ਲੈਂਡ ਨੂੰ ਛੱਡ ਕੇ ਜੇਕਰ ਕੋਈ ਹੋਰ ਸਟੇਟ ਤੁਹਾਡੇ ਗੇਮਸ ਦੇਖਣ ਲਈ ਆਉਂਦਾ, ਕੀ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਕਿ ਤੁਹਾਡੇ ਗੇਮਸ ਨੂੰ ਆ ਕੇ ਦੇਖ ਸਕਦਾ ਇੱਥੇ? ਨਹੀਂ, ਸਰਕਾਰ ਵੱਲੋਂ ਐਜ਼ ਸੱਚ ਤਾਂ ਕੋਈ ਬੈਨ ਹੈ ਨਹੀਂ ਜੀ, ਪਰ ਇਹ ਹੈ ਵੀ ਫਰਜ਼ ਕਰ ਲਓ ਤੁਸੀਂ ਫਲਾਈਟ ਲੈ ਕੇ ਮੈਲਬੌਰਨ ਜਾਂ ਸਿਡਨੀ ਤੋਂ
ਪਰਥ ਨੂੰ ਆ ਰਹੇ ਹੋ ਹੂੰ ਤੇ ਪਿੱਛੋਂ ਕੋਈ ਕੇਸ ਡਿਟੈਕਟ ਹੋ ਗਿਆ, ਕੋਈ ਕਮਿਊਨਿਟੀ ਟਰਾਂਸਮਿਸ਼ਨ ਹੋ ਗਈ, ਤੇ ਜਿਹੜੀ WA ਦੀ ਗਵਰਨਮੈਂਟ ਆ ਉਹ ਇੰਨੀ ਸਟ੍ਰਿਕਟ ਇਸ ਬਾਰੇ ਹੈਗੀ ਹੈ ਬਾਰਡਰ ਸੀਲ ਕਰਨ ਵਾਸਤੇ, ਜੀ ਤੁਹਾਨੂੰ ਇੱਥੇ ਲੈਂਡ ਕਰਦਿਆਂ ਨੂੰ ਇਹ ਹਦਾਇਤ ਦਿੱਤੀ ਜਾਊਗੀ ਜਾਂ ਤਾਂ ਤੁਸੀਂ 14 ਦਿਨ ਆਈਸੋਲੇਸ਼ਨ 'ਚ ਜਾਓ ਤੇ ਜਾਂ ਆਪਦੀ ਵਾਪਸੀ ਫਲਾਈਟ ਲੈ ਕੇ ਚਲੇ ਜਾਓ, ਤੁਹਾਨੂੰ ਬਾਹਰ ਕਮਿਊਨਿਟੀ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਸੋ ਕਾਫੀ ਰਿਸਕੀ ਆ। ਜਿਹੜੇ ਇੰਟਰਸਟੇਟ ਤੋਂ ਜੇ ਕੋਈ ਬੰਦਾ ਕੋਈ ਦਰਸ਼ਕ ਜਾਂ ਪਲੇਅਰ ਟਰੈਵਲ ਕਰਨਾ ਚਾਹੁੰਦਾ ਉਹਦੇ ਲਈ ਇਸੇ ਕਰਕੇ ਇਹ ਗੇਮਾਂ ਸਟੇਟ ਵਾਈਡ ਕੀਤੀਆਂ ਸੀ, ਕਿਉਂਕਿ ਇਸ ਬਾਰੇ ਕੋਈ ਸਰਟਨਟੀ ਹੈ ਹੀ ਨਹੀਂ ਸੀ ਵੀ ਲੋਕ ਆ ਸਕਦੇ ਨੇ ਜਾਂ ਨਹੀਂ। ਸੋ ਇਟਸ ਅ ਬਿਗ ਰਿਸਕ। I would recommend anyone to. They're more than welcome. ਜੀ ਇਹੀ ਗੱਲ ਨਹੀਂ ਹੈ, ਪਰ ਕਿਸੇ it's so unpredictable. No one can say how you should plan. ਹਾਂਜੀ, ਸੋ ਕਿਹੋ ਜਿਹੇ ਤੁਹਾਡੇ ਪਲਾਨ ਕੀਤੇ ਗਏ ਨੇ ਫਿਰ ਪਰਥ ਗੇਮਸ ਨੂੰ ਲੈ ਕੇ? ਕੀ ਕੋਵਿਡ ਪਲਾਨ ਵੀ ਤੁਹਾਨੂੰ ਦਿੱਤਾ ਗਿਆ, ਜਾਂ ਕਿੰਨੇ ਦਰਸ਼ਕ ਤੁਹਾਨੂੰ ਗੇਮਸ ਤੇ ਆ ਸਕਦੇ ਨੇ, ਜਾਂ ਕਿੰਨੇ ਪਲੇਅਰਸ ਆ ਸਕਦੇ ਨੇ? ਅਜਿਹੀਆਂ ਕੋਈ ਰਿਸਟ੍ਰਿਕਸ਼ਨਸ? ਨਹੀਂ, ਇਸ ਵੇਲੇ ਸਾਡੇ ਇੱਥੇ ਜੀ ਲੈਵਲ 5 ਰਿਸਟ੍ਰਿਕਸ਼ਨ ਚੱਲ ਰਹੀਆਂ ਨੇ ਵੈਸਟਰਨ ਆਸਟ੍ਰੇਲੀਆ 'ਚ, ਜਿੱਥੇ ਬਾਹਰ ਓਪਨ ਗਰਾਊਂਡ 'ਚ ਤਾਂ ਜਿਹੜੀ ਹੈਗੀ ਆ ਇਕੱਤਰਤਾ ਤੇ ਕੋਈ ਜ਼ਿਆਦਾ ਪਾਬੰਦੀ ਨਹੀਂ ਹੈਗੀ। ਜੀ ਔਰ ਜਿਹੜੇ ਇੰਡੋਰ ਜਿਵੇਂ ਸਿੱਖ ਫੋਰਮ ਜਾਂ ਪੰਜਾਬੀ ਫੋਰਮ ਉਹ ਇੰਡੋਰ ਹੋਣਾ, ਤੇ ਉੱਥੇ ਥੋੜੀ ਜਿਹੀ ਜਿਹੜੀ ਕਰਾਊਡ ਦੀ ਰਿਸਟ੍ਰਿਕਸ਼ਨ ਹੈਗੀ ਆ ਡਿਪੈਂਡਿੰਗ ਔਨ ਦਾ ਸਾਈਜ਼ ਆਫ ਦਾ ਹਾਲ। ਜੀ ਤੇ ਉਹ ਅਸੀਂ ਇਹ ਜਿਹੜੇ ਦੋਨੋਂ ਫੋਰਮ ਹੈਗੇ ਨੇ ਜਿਹੜੇ ਇਹ ਵਰਚੁਅਲ ਫੋਰਮ ਕੀਤੇ ਨੇ, ਸੋ ਆਨਲਾਈਨ ਵੀ ਜਿਹੜੇ ਦਰਸ਼ਕ ਇੱਥੇ ਈਸਟਰਨ ਸਟੇਟਸ ਹੈਗੇ ਨੇ ਜੋ ਸੁਣਨਾ ਚਾਹੁੰਦੇ ਹੋਣ ਜਾਂ ਭਾਗ ਲੈਣਾ ਚਾਹੁੰਦੇ ਹੋਣ ਤਾਂ ਉਹ ਇਹਨਾਂ ਫੋਰਮਸ ਦੇ ਵਿੱਚ ਆਨਲਾਈਨ ਵੀ ਦੇਖ ਸਕਦੇ ਹਨ। ਬਾਕੀ ਜੋ ਖੇਡਾਂ ਹਨ ਉਹ ਆਊਟਡੋਰ ਹੈਗੀਆਂ ਨੇ, ਹਾਕੀ ਸਟੇਡੀਅਮ ਵਿੱਚ ਹੈਗੀਆਂ ਨੇ, ਕਰਟਨ ਸਟੇਡੀਅਮ ਦੇ ਵਿੱਚ ਹੈਗੀਆਂ ਨੇ, ਉੱਥੇ ਜਿਹੜੀ ਹੈਗੀ ਹੈ ਇਕੱਠ ਦੀ ਕੋਈ ਪਾਬੰਦੀ ਨਹੀਂ ਹੈ। ਜੀ, ਸੋ ਕਿਹੜੀਆਂ-ਕਿਹੜੀਆਂ ਖੇਡਾਂ ਜਿਹੜੀਆਂ ਇਸ ਗੇਮ ਦੇ ਵਿੱਚ ਸ਼ਾਮਲ ਹੋਣਗੀਆਂ ਫਿਰ? ਇਹ ਸਾਰੀਆਂ ਹੀ ਜਿਹੜੀਆਂ ਨੈਸ਼ਨਲ ਕਮੇਟੀ ਵੱਲੋਂ ਕੰਡੀਸ਼ਨਸ ਹਨ ਉਹ ਖੇਡਾਂ ਸਾਰੀਆਂ ਹੀ, ਜਿਵੇਂ ਸੌਕਰ, ਵਾਲੀਬਾਲ, ਨੈਟਬਾਲ, ਬਾਸਕਟਬਾਲ, ਹਾਕੀ, ਕਬੱਡੀ ਤੇ ਕਲਚਰ ਪ੍ਰੋਗਰਾਮ ਜਿਹੜੇ ਹਨ ਉਹ ਸਾਰੇ ਹੀ ਕਰਵਾਏ ਜਾਣਗੇ। ਐਥਲੈਟਿਕਸ, ਸੋ ਐਜ਼ ਯੂਜੂਅਲ ਸਾਡੇ 3 ਦਿਨ ਉਹ ਸਾਰੀਆਂ ਹੀ ਖੇਡਾਂ ਹੋਣਗੀਆਂ ਔਰ ਕਾਫੀ ਭਰਪੂਰ ਹੰਗਾਰਾ ਮਿਲ ਰਿਹਾ ਇੱਥੋਂ ਪਰਥ ਦੇ ਵਿੱਚੋਂ। ਜੀ ਤਕਰੀਬਨ ਸਾਡੇ ਕੋਲੇ 400 ਦੇ ਲਗਭਗ ਜਿਹੜੇ ਲੋਕਲ ਐਥਲੀਟ ਹਨ ਉਹ ਇਹ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਹਨ। ਜੀ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਪਰਥ ਦਾ ਮੌਸਮ ਕਿਹੋ ਜਿਹਾ ਰਹੇਗਾ? ਇਸ ਸੰਬੰਧੀ ਕੋਈ ਦਿੱਕਤ ਜਾਂ ਪਰੇਸ਼ਾਨੀ ਤਾਂ ਨਹੀਂ ਆਵੇਗੀ? ਨਹੀਂ ਜੀ, ਜੋ ਇਸ ਵੇਲੇ ਫੋਰਕਾਸਟ ਹੈ ਜੀ ਉਹ ਤਾਂ 27, 26 ਐਂਡ 27 ਹੈਗੀ, ਜੋ ਚਲੋ ਮਾੜੀ ਮੋਟੀ ਵੇਰੀਏਸ਼ਨ ਨੂੰ ਤਾਂ ਕਹਿ ਨਹੀਂ ਸਕਦੇ ਜੀ, ਪਰ ਮੌਸਮ ਜ਼ਿਆਦਾ ਗਰਮ ਨਹੀਂ ਹੈ, ਜ਼ਿਆਦਾ ਠੰਡਾ ਨਹੀਂ ਹੈ। ਜੀ ਮੌਸਮ ਬੜਾ ਖੇਡਾਂ ਲਈ ਬੜਾ ਅਨੁਕੂਲ ਮੌਸਮ ਲੱਗ ਰਿਹਾ ਜੀ ਇਸ ਵੇਲੇ ਤਾਂ। ਸੋ ਬਹੁਤ ਹੀ ਵਧੀਆ ਗੁਰਦਰਸ਼ਨ ਸਿੰਘ ਜੀ, ਤੁਸੀਂ ਜਾਣਕਾਰੀ ਦਿੱਤੀ ਹੈ ਪਰਥ ਗੇਮਸ ਬਾਰੇ। ਤੁਸੀਂ ਦੱਸਿਆ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੇ-ਆਪਣੇ ਪੱਧਰ ਤੇ ਲੋਕਲ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਗੇਮਸ ਕਰਵਾ ਰਹੀਆਂ। ਉਮੀਦ ਕਰਦੇ ਹਾਂ ਕਿ ਬ੍ਰਿਸਬੇਨ ਦਾ ਵੀ ਲੋਕਡਾਊਨ 3 ਦਿਨਾਂ ਤੋਂ ਬਾਅਦ ਖਤਮ ਹੋ ਜਾਵੇਗਾ, ਕਿਉਂਕਿ ਬੁੱਧਵਾਰ ਨੂੰ ਲਾਸਟ ਡੇ ਹੋਵੇਗਾ, ਵੀਰਵਾਰ ਨੂੰ ਆਈ ਥਿੰਕ 2 ਤਰੀਕ ਆਉਂਦੀ ਹੈ ਜੀ, ਤੇ ਨਾਲ ਹੀ ਜਿਹੜੀਆਂ ਗੇਮਸ ਹੈਗੀਆਂ ਨੇ ਸਿੱਖ ਗੇਮਸ ਸ਼ੁਰੂ ਹੋ ਜਾਣਗੀਆਂ। ਪਰ ਸਾਡੇ ਜਿਹੜੀ ਪ੍ਰੀਮੀਅਰਸ ਹੈਗੇ ਨੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਬੁੱਧਵਾਰ ਨੂੰ ਸਮੀਖਿਆ ਕੀਤੀ ਜਾਵੇਗੀ ਇੱਕ ਵਾਰ ਫਿਰ ਤੋਂ ਲੋਕਡਾਊਨ ਦੀ, ਕਿ ਕਿਸ ਤਰੀਕੇ ਦਾ ਲੋਕਡਾਊਨ ਹੋਣਾ ਚਾਹੀਦਾ। ਹਾਂਜੀ, ਗੇਮਾਂ ਤਾਂ ਬੇਸਿਕਲੀ ਕਿਉਂਕਿ ਲੌਂਗ ਵੀਕਐਂਡ ਹੈਗਾ ਤੇ ਫਰਾਈਡੇ, ਸੈਟਰਡੇ, ਸੰਡੇ 3 ਦਿਨ ਹੀ ਹੋਣੀ ਹੈ। ਮੇਰਾ ਖਿਆਲ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਬ੍ਰਿਸਬੇਨ 2 ਦਿਨ ਦੀਆਂ ਗੇਮਾਂ ਸੀਗੀਆਂ, ਸੋ ਉਹਨਾਂ ਕੋਲ ਜ਼ਰੂਰ ਥੋੜੀ ਬਹੁਤ ਫਲੈਕਸੀਬਿਲਿਟੀ ਹੋਊਗੀ ਵੀ ਲੋਕਡਾਊਨ ਨਾਲ ਕੀ ਹੁੰਦਾ। ਪਰ ਮੇਰੀ ਇਹੀ ਅਰਦਾਸ ਆ ਜੀ ਵੀ ਸਾਰੇ ਥਾਵਾਂ ਤੇ ਜੋ ਗੇਮਾਂ ਜਿਸ ਤਰ੍ਹਾਂ ਵੀ ਲਿਖੀਆਂ ਗਈਆਂ ਹਨ ਪ੍ਰੋਗਰਾਮ ਦੇ ਤਹਿਤ ਹੀ ਚੱਲਣ। ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ ਅਸੀਂ, ਅਤੇ ਸ਼ੁਭ ਕਾਮਨਾਵਾਂ ਇੱਥੋਂ ਵੈਸਟਰਨ ਆਸਟ੍ਰੇਲੀਆ ਤੋਂ ਭੇਜਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ, ਧੰਨਵਾਦ ਜੀ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸੋ ਇਹ ਸਨ ਗੁਰਦਰਸ਼ਨ ਸਿੰਘ ਜੀ, ਜੋ ਸਾਨੂੰ ਪਰਥ ਦੇ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਬਾਰੇ ਜਾਣਕਾਰੀ ਦੇ ਰਹੇ ਸਨ। ਇਜਾਜ਼ਤ ਦਿਓ, ਧੰਨਵਾਦ।